ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਇੱਕ ਖਾਸ ਰਾਤ ਦੀ ਗੱਲ ਕਰਾਂਗੇ ਜਿਸ ਰਾਤ ਯਸੂ ਮਸੀਹ ਪਕੜਵਾਇਆ ਗਿਆ। ਅਜ਼ੀਜ਼ੋ, ਈਦੇ ਫਸਹ ਦਾ ਦਿਨ ਹੋਵੇ। ਈਦੇ ਫਸਹ ਯਸੂ ਮਸੀਹ ਵੀ ਦਸਤੂਰ ਦੇ ਮੁਤਾਬਕ, ਯਹੂਦੀ ਰਸਮੋ ਰਿਵਾਜ ਦੇ ਮੁਤਾਬਕ, ਸ਼ਰੀਅਤ ਦੇ ਮੁਤਾਬਕ ਮਨਾ ਰਹੇ ਨੇ। ਤੇ ਉਹਨਾਂ ਨੇ ਯਰੂਸ਼ਲਮ ਸ਼ਹਿਰ ਦੇ ਵਿੱਚ ਈਦੇ ਫਸਹ ਮਨਾਈ ਤੇ ਰਾਤ ਦਾ ਖਾਣਾ ਖਾ ਕੇ, ਈਦੇ ਫਸਹ ਦਾ ਖਾਣਾ ਖਾ ਕੇ, ਤੇ ਬਾਈਬਲ ਦੱਸਦੀ ਹੈ ਕਿਤਾਬੇ ਮੁਕੱਦਸ ਦੇ ਮੁਤਾਬਕ ਉਹ ਗੀਤ ਗਾਉਂਦੇ ਹੋਏ ਸ਼ਹਿਰ ਤੋਂ ਬਾਹਰ ਨਿਕਲੇ ਤੇ ਗਤਸਮਨੀ ਬਾਗ ਵੱਲ ਚਲੇ ਗਏ। ਮੈਂ ਇਹ ਵੀ ਦੱਸਾਂ ਕਿ ਅਸੀਂ ਈਦੇ ਫਸਹ ਕਹਿੰਦੇ ਆ ਤੇ ਅਸ਼ਾਇਰ ਰਬਾਨੀ ਦਾ ਲਫ਼ਜ਼ ਵੀ ਇਸਤੇਮਾਲ ਕਰਨੇ ਆ। ਦਰਅਸਲ ਈਦੇ ਫਸਹ ਦਾ ਟਾਈਮ ਨਾਲ ਖਾਣਾ ਜਿਹੜਾ ਹੁੰਦਾ ਸੀ ਉਹ ਰਾਤ ਦਾ ਹੁੰਦਾ ਸੀ ਤੇ ਇਸ਼ਾ ਵੀ ਰਾਤ ਨੂੰ ਕਿਹਾ ਜਾਂਦਾ ਅਰਬੀ ਦੇ ਵਿੱਚ। ਤੇ ਯਹੂਦੀ ਕਿਉਂ ਈਦ ਦਾ ਪਹਿਲਾ ਖਾਣਾ ਰਾਤ ਨੂੰ ਖਾਂਦੇ ਸਨ? ਇਸ ਲਈ ਕਿ ਯਹੂਦੀ ਦਸਤੂਰ ਦੇ ਮੁਤਾਬਕ ਸ਼ਾਮ ਨੂੰ ਜਦੋਂ ਸੂਰਜ ਡੁੱਬ ਜਾਂਦਾ ਸੀ ਤੇ ਅਗਲੇ ਦਿਨ ਦਾ ਆਗਾਜ਼ ਹੁੰਦਾ ਸੀ। ਤੇ ਜਦੋਂ ਅਗਲੇ ਦਿਨ ਦਾ ਆਗਾਜ਼ ਹੋ ਗਿਆ ਜੁਮੇਰਾਤ ਦੀ ਰਾਤ ਨੂੰ, ਤੇ ਇਸ ਲਈ ਈਦੇ ਫਸਹ ਖਾਈ ਗਈ ਕਿ ਈਦੇ ਫਸਹ ਵਾਲੇ ਦਿਨ ਖਾਣਾ ਪੀਣਾ, ਖੁਸ਼ੀਆਂ ਮਨਾਣਾ, ਯਾਨੀ ਈਦ ਮਨਾਣਾ, ਇਹੋ ਹੀ ਦਸਤੂਰ ਸੀ। ਯਿਸੂ ਮਸੀਹ ਵੀ ਈਦੇ ਫਸਹ ਖਾ ਕੇ ਆਪਣੇ ਸ਼ਾਗਿਰਦਾਂ ਦੇ ਨਾਲ ਤੇ ਆ ਗਏ। ਤੇ ਬਾਈਬਲ ਦੱਸਦੀ ਹੈ ਕਿ ਉਹ ਗੀਤ ਗਾਉਂਦੇ ਹੋਏ, ਯਾਨੀ ਖੁਦਾ ਦੀ ਹਮਦੋ ਸਨਾ ਕਰਦੇ ਹੋਏ ਬਾਹਰ ਆਏ। ਤੇ ਜਦੋਂ ਗਤਸਮਨੀ ਬਾਗ ਦੇ ਵਿੱਚ ਚਲੇ ਗਏ ਤੇ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਬਈ ਤੁਸੀਂ ਦੁਆ ਕਰੋ ਤੇ ਮੈਂ ਵੀ ਦੁਆ ਕਰ ਰਹਾ। ਤੇ ਮੈਂ ਇੱਕ ਹੋਰ ਗੱਲ ਦੱਸਣਾ ਚਾਹਨਾ, ਜਦੋਂ ਅਸੀਂ ਅਸਲੀ ਚੀਜ਼ ਵੇਖਦੇ ਆ ਨਾ, ਕੁਝ ਹਕੀਕਤ ਨੂੰ ਵੇਖਦੇ ਆ, ਉਂਝ ਤਾਂ ਸਾਰੀਆਂ ਹਕੀਕਤਾਂ ਨੇ, ਕਿ ਜਦੋਂ ਬੰਦਾ ਰੱਜ ਕੇ ਗੋਸ਼ਤ ਨਾਲ ਰੋਟੀ ਖਾਂਦਾ ਹੈ ਤੇ ਫਿਰ ਉਹਨੂੰ ਨੀਂਦਰ ਵੀ ਆਉਂਦੀ ਹੈ ਕਿ ਰੋਟੀ ਰੱਜ ਕੇ ਖਾਧੀ ਹੁੰਦੀ ਹੈ, ਫਿਰ ਗੋਸ਼ਤ ਖਾਧਾ ਹੁੰਦਾ। ਤੇ ਸ਼ਾਗਿਰਦ ਜਿਹੜੇ ਨੇ ਉਹ ਗਤਸਮਨੀ ਬਾਗ 'ਚ ਸੌਣ ਡਏ ਨੇ ਤੇ ਯਿਸੂ ਮਸੀਹ ਨੂੰ ਪਤਾ ਲੱਗਦਾ ਹੈ ਕਿ ਮੇਰਾ ਵਕਤ ਆ ਗਿਆ ਹੈ। ਯਿਸੂ ਮਸੀਹ ਉਹਨਾਂ ਤੋਂ ਥੋੜੇ ਜਿਹੇ ਹਟ ਕੇ ਤੇ ਕੱਲਿਆਂ ਹੋ ਕੇ ਦੁਆ ਕਰਦੇ ਨੇ। ਵਾਪਸ ਆਉਂਦੇ ਨੇ ਤੇ ਫਿਰ ਆਪਣੇ ਵਹਿੰਦਿਆਂ ਨੂੰ ਵਹਿੰਦੇ ਨੇ ਕਿ ਆਪਣੇ ਸ਼ਾਗਿਰਦਾਂ ਨੂੰ ਜਿਹੜੇ ਉਹ ਯਿਸੂ ਦੇ ਸ਼ਾਗਿਰਦ ਸਨ, ਉਹਨਾਂ ਨੇ ਉਹ ਸੁੱਤੇ ਹੋਏ ਨੇ। ਤੇ ਯਿਸੂ ਉਹਨਾਂ ਨੂੰ ਕਹਿੰਦੇ ਨੇ, ਤੁਸੀਂ ਥੋੜੀ ਦੇਰ ਵੀ ਨਹੀਂ ਜਾਗ ਸਕੇ? ਮੈਂ ਤੁਹਾਨੂੰ ਕਿਹਾ ਸੀ ਜਾਗੋ ਤੇ ਦੁਆ ਕਰੋ, ਮੁਸੀਬਤ ਤੋਂ ਬਚੋ, ਲੇਕਿਨ ਤੁਸੀਂ ਦੁਆ ਹੀ ਨਹੀਂ ਕਰਦੇ। ਦੂਜੀ ਵਾਰੀ ਗਿਆ ਦੁਆ ਕਰਨੀ, ਫਿਰ ਇਹ ਹੋਈ। ਇਸ ਤਰ੍ਹਾਂ ਯਿਸੂ ਆਪਣੇ ਸ਼ਾਗਿਰਦਾਂ ਤੇ ਸ਼ਿਕਵਾ ਹੀ ਕਰਦੇ ਨੇ ਕਿ ਤੁਸੀਂ ਥੋੜੀ ਦੇਰ ਵੀ ਮੇਰੇ ਲਈ ਨਹੀਂ ਜਾਗ ਸਕੇ। ਉਧਰੋਂ ਯਹੂਦਾ ਇਸਕਰਿਯੂਤੀ ਸਿਪਾਹੀਆਂ ਦੇ ਨਾਲ ਆ ਗਿਆ ਤੇ ਯਿਸੂ ਨੂੰ ਫੜਨ ਲੱਗੇ। ਜਦੋਂ ਉਹਨੇ ਬੋਸਾ ਲਿਆ ਇੱਕ ਖਾਸ ਕੋਡ ਦੇ ਨਾਲ, ਨਿਸ਼ਾਨੀ ਦੇ ਨਾਲ, ਕਿ ਮੈਂ ਜਿਹਦਾ ਮੂੰਹ ਚੁੰਮਾਂਗਾ ਸਮਝੋ ਉਹੋ ਹੀ ਹੈ ਯਿਸੂ। ਉਹਨੇ ਆ ਕੇ ਯਿਸੂ ਦਾ ਮੂੰਹ ਚੁੰਮਿਆ ਤੇ ਸਿਪਾਹੀਆਂ ਨੇ ਫੜ ਲਿਆ। ਮੈਂ ਜ਼ਰਾ ਥੋੜੀ ਜਿਹੀ ਗੱਲ ਇੱਥੇ ਕਰਾਂਗਾ, ਭਰਾਓ ਜ਼ਰਾ ਗੌਰ ਕਰੋ। ਬੜੇ ਲੋਕ ਨੇ ਜਿਹੜੇ ਯਿਸੂ ਦੇ ਸ਼ਾਗਿਰਦ ਵੀ ਨੇ ਤੇ ਯਿਸੂ ਨੂੰ ਵਹਿੰਦੇ ਵੀ ਨੇ, ਯਿਸੂ ਨੂੰ ਪਿਆਰ ਵੀ ਕਰਦੇ ਨੇ ਤੇ ਯਿਸੂ ਨੂੰ ਚੁੰਮਦੇ ਵੀ ਨੇ, ਲੇਕਿਨ ਅੰਦਰੋਂ ਦੁਸ਼ਮਣ ਨੇ। ਅੰਦਰੋਂ ਯਿਸੂ ਮਸੀਹ ਦੇ ਦੁਸ਼ਮਣ ਨੇ। ਯਹੂਦਾ ਇਸਕਰਿਯੂਤੀ ਨੇ ਵੀ ਇਹੀ ਕੀਤਾ ਕਿ ਉਹ ਯਿਸੂ ਨੂੰ ਚੁੰਮਦਾ ਵੀ ਏ, ਉਸਤਾਦ ਵੀ ਮੰਨਦਾ ਹੈ,
ਤੇ ਮੂੰਹ ਚੁੰਮਦਾ ਵੀ ਏ, ਲੇਕਿਨ ਮੈਂ ਕੀ ਆਖਾਂ, ਉਹਦੀ ਨਿਸ਼ਾਨੀ ਉਹਨੇ ਇਹੋ ਦਿੱਤੀ ਸੀ, ਜਿਹਨੂੰ ਮੈਂ ਚੁੰਮਾ ਉਹੀ ਜੇ। ਤੇ ਉਹਨਾਂ ਯਿਸੂ ਨੂੰ ਫੜ ਲਿਆ। ਜਦੋਂ ਫੜ ਲਿਆ ਤੇ ਰੌਲਾ ਪੈ ਗਿਆ, ਤੇ ਸ਼ਾਗਿਰਦ ਉੱਠੇ ਤੇ ਪਤਰਸ ਨੇ ਫਟਾਫਟ ਤਲਵਾਰ ਕੱਢੀ ਤੇ ਇੱਕ ਸਿਪਾਹੀ ਦਾ ਕੰਨ ਕੱਟ ਦਿੱਤਾ। ਮੁਲਹਸ ਨਾਮ ਸੀ ਉਹਦਾ। ਯਿਸੂ ਮਸੀਹ ਉਹਨੂੰ ਆਂਦੇ ਨੇ, ਤੂੰ ਇਹ ਕੀ ਕਰਨ ਡਿਆ? ਆਪਣੀ ਤਲਵਾਰ ਨੂੰ ਵਾਪਸ ਰੱਖ। ਤੂੰ ਕੀ ਚਾਹੁੰਦਾ ਵੇ ਕਿ ਜਿਹੜਾ ਪਿਆਲਾ ਮੇਰਾ ਪਿਓ ਯਾਨੀ ਮੇਰਾ ਬਾਪ ਮੈਨੂੰ ਦਿੱਤਾ ਪੀਣ ਲਈ, ਮੈਂ ਉਹ ਨਾ ਪੀਆਂ? ਯਿਸੂ ਮਸੀਹ ਨੇ ਬੜੇ ਸਖਤ ਲਹਿਜੇ ਨਾਲ ਕਿਹਾ ਕਿ ਤੂੰ ਕੀ ਕਰਨਾ ਪਿਆ? ਜਿਹੜਾ ਪਿਓ ਨੇ ਪਿਆਲਾ ਮੈਨੂੰ ਦਿੱਤਾ ਪੀਣ ਲਈ, ਮੈਂ ਨਾ ਪੀਆਂ? ਇਹਦਾ ਮਤਲਬ ਇਹ ਵੇ ਕਿ ਯਿਸੂ ਮਸੀਹ ਪੂਰੀ ਤਰ੍ਹਾਂ ਬਾਪ ਦੀ ਮਰਜ਼ੀ ਪੂਰੀ ਕਰਨ ਲਈ, ਆਪਣੇ ਪਿਓ ਦੀ ਮਰਜ਼ੀ ਪੂਰੀ ਕਰਨ ਲਈ ਤਿਆਰ ਸਨ। ਸਿਪਾਹੀ ਯਿਸੂ ਨੂੰ ਲੈ ਗਏ ਤੇ ਸ਼ਾਗਿਰਦ ਭੱਜ ਗਏ। ਤੇ ਕੀ ਹੋਇਆ? ਸਿਪਾਹੀ ਯਿਸੂ ਨੂੰ ਸਰਦਾਰ ਕਾਹਨ ਦੇ ਘਰ ਲੈ ਗਏ। ਸਰਦਾਰ ਕਾਹਨ ਹੰਨਾ ਦੇ ਘਰ ਜਦੋਂ ਉੱਥੇ ਲੈ ਗਏ ਤੇ ਉਹਨੇ ਜਿਰਿਆ ਕੀਤੀ ਯਿਸੂ ਤੇ, ਸਵਾਲ ਜਵਾਬ ਪੁੱਛੇ, ਇਲਜ਼ਾਮ ਲੱਗੇ। ਕੋਈ ਆਂਦਾ ਇਹ ਕਹਿੰਦਾ ਇਹ ਮਕਦਸ ਨੂੰ ਮੈਂ ਢਾ ਦਿਆਂਗਾ ਤੇ 3 ਦਿਨ ਚ ਬਣਾ ਦਿਆਂਗਾ, ਖੜਾ ਕਰ ਦਿਆਂਗਾ। ਹੈ ਕੀ ਕਰਨਾ? ਉਹ ਹੈਰਾਨ ਹੁੰਦੇ ਨੇ। ਉਹ 46 ਸਾਲਾਂ ਦੇ ਵਿੱਚ ਹੈਕਲ ਬਣੀ ਸੀ, 40 ਤੇ 6 46 ਸਾਲ ਚ। ਇਹ ਕਹਿੰਦਾ ਮੈਂ 3 ਦਿਨਾਂ ਚ ਬਣਾ ਦਿਆਂਗਾ। ਇਹ ਕੀ ਕਰਦਾ ਪਿਆ? ਲੇਕਿਨ ਇਹ ਵੀ ਇਲਜ਼ਾਮ ਲੱਗਾ, ਕੁਝ ਝੂਠੇ ਇਲਜ਼ਾਮ ਲੱਗੇ, ਇੰਨੇ ਕੋ ਇਲਜ਼ਾਮ ਲੱਗੇ ਕੋ ਠੀਕ ਠਾਕ। ਤੇ ਕੀ ਹੁੰਦਾ ਹੈ ਕਿ ਇੱਕ ਸ਼ਖਸ ਆਉਂਦਾ ਹੈ, ਜਦੋਂ ਜਿਰਿਆ ਹੋ ਰਹੀ ਹੁੰਦੀ ਹੈ, ਤਾਂ ਉਹ ਯਿਸੂ ਨੂੰ ਚੰਡ ਮਾਰਦਾ ਕੱਸ ਕੇ, ਤੇ ਆਂਦਾ ਤੇਰੀ ਇਹ ਜ਼ੁਰਤ ਕਿ ਤੂੰ ਸਰਦਾਰ ਕਾਹਨ ਇੰਝ ਬੋਲੇ? ਯਿਸੂ ਚੁੱਪ ਕਰਕੇ ਮਾਰ ਵੀ ਖਾ ਰਿਹਾ ਤੇ ਤਸ਼ੱਦਦ ਵੀ ਬਰਦਾਸ਼ਤ ਕਰਨ ਰਿਹਾ। ਉਥੋਂ ਹੰਨਾ ਕਾਹਨ ਨੇ ਆਖਿਆ ਕਿ ਇਹਨੂੰ ਸਰਦਾਰ ਕਾਹਨ ਕਾਇਫਾ ਦੇ ਕੋਲ ਲੈ ਜਾਓ। ਸਰਦਾਰ ਕਾਹਨ ਕਾਇਫਾ ਦੇ ਕੋਲ ਚਲੇ ਗਏ ਤੇ ਜਦੋਂ ਕਾਇਫਾ ਕੋ ਜਾਂਦੇ ਨੇ ਤੇ ਉੱਥੇ ਸਵਾਲੋ ਜਵਾਬ ਹੁੰਦੇ ਨੇ, ਬੜੇ ਇਲਜ਼ਾਮ ਲਾਉਂਦੇ ਨੇ। ਕੋਈ ਆਂਦਾ ਯਹੂਦੀਆਂ ਦਾ ਬਾਦਸ਼ਾਹ, ਕੋਈ ਕਹਿੰਦਾ ਇਹ ਵੇ, ਕੋਈ ਕਹਿੰਦਾ ਉਹ ਵੇ। ਇਹਨੇ ਕੋਲ ਇਲਜ਼ਾਮ, ਇੱਥੋਂ ਤੱਕ ਕਿ ਉਹਨਾਂ ਆਪਣਾ ਪੂਰਾ ਮਨਸੂਬਾ ਬਣਾ ਲਿਆ ਸਰਦਾਰ ਕਾਹਨਾਂ ਨੇ ਯਿਸੂ ਮਸੀਹ ਨੂੰ ਮਾਰਨ ਦਾ। ਫਿਰ ਪੇਸ਼ੀ ਲਿਆ ਗਈ ਹੰਨਾ ਕੇ, ਤੇ ਫਿਰ ਉਹਦੀ ਪੇਸ਼ੀ ਤੋਂ ਬਾਅਦ ਜਦੋਂ ਪੂਰਾ ਮਨਸੂਬਾ ਤਿਆਰ ਹੋ ਗਿਆ, ਕੇਸ ਤਿਆਰ ਕਰ ਲਿਆ, ਤੇ ਫਿਰ ਪਿਲਾਤੂਸ ਕੋ ਲੈ ਆਏ। ਪਿਲਾਤੂਸ ਨੂੰ ਸਵੇਰੇ ਸਵੇਰੇ ਜਦੋਂ ਖੜਿਆ ਵੇਖਿਆ ਉਹਨੇ, ਤੇ ਉਹਨੇ ਸੁਣੀ ਗੱਲ, ਤੇ ਉਹਨੇ ਆਖਿਆ ਮੈਂ ਇਹਦੇ ਚ ਕੋਈ ਇੰਜ ਦਾ ਵਾਲ ਨਹੀਂ ਪਾਉਂਦਾ ਵੇਂਦਾ ਜਿਹਦੇ ਨਾਲ ਇਹਨੂੰ ਫਾਂਸੀ ਦਿੱਤੀ ਜਾਏ। ਤੁਸੀਂ ਇੰਜ ਕਰੋ, ਮੈਂ ਇਹਨੂੰ ਨਾ ਕੋੜੇ ਮਰਵਾਨਾ ਵਾਂ ਤੇ ਇਹਨੂੰ ਛੱਡ ਦੇਣਾ। ਲਿਹਾਜ਼ਾ ਯਿਸੂ ਮਸੀਹ ਨੂੰ ਕੋੜੇ ਮਾਰੇ ਗਏ, ਲੇਕਿਨ ਜਾਨ ਫੇਰ ਵੀ ਨਹੀਂ ਛੁੱਟੀ। ਲੋਕ ਕਹਿੰਦੇ ਨੇ ਸਲੀਬ ਦੇ। ਸਰਦਾਰ ਕਾਹਨ, ਫਕੀ, ਫਰੀਸੀ ਸਾਰੇ ਆਂਦੇ ਨੇ ਸਲੀਬ ਦੇ। ਜਦੋਂ ਲੋਕ ਸ਼ੋਰ ਕਰਦੇ ਨੇ, ਪਿਲਾਤੂਸ ਆਪਣੀ ਜਾਨ ਛਡਾਉਣ ਲਈ ਕਹਿੰਦਾ ਤੁਸੀਂ ਆਂਦੇ ਹੋ ਇਹ ਗਲੀਲ ਦਾ, ਤੇ ਇਹ ਵੀ ਆਂਦਾ ਮੈਂ ਗਲੀਲ ਦਾ ਵਾਂ। ਤੇ ਇੰਜ ਕਰੋ, ਹੈਰੋਦੀਸ ਗਲੀਲ ਦਾ ਜਿਹੜਾ ਗਵਰਨਰ ਉਹ ਇੱਥੇ ਆਇਆ, ਤੁਸੀਂ ਇਹਨੂੰ ਉਹਦੇ ਕੋਲ ਲੈ ਜਾਓ। ਸਿਪਾਹੀਆਂ ਨੇ ਫਟਾਫਟ ਯਿਸੂ ਨੂੰ ਹੈਰੋਦੀਸ ਕੋਲ ਲੈ ਗਏ। ਉੱਥੇ ਖੜਿਆ। ਜਿਹੜਾ ਹੈਰੋਦੀਸ ਸੀ ਉਹ ਬੜਾ ਚਾਹੁੰਦਾ ਸੀ ਦੇਰ ਤੋਂ ਕਿ ਮੈਂ ਯਿਸੂ ਨੂੰ ਵੇਖਾਂ, ਕਿ ਉਹਨੇ ਮੋਜੇ ਸੁਣੇ ਹੋਏ ਸਨ ਬੜੇ, ਉਹਦੀ ਬੜੀ ਮਸ਼ਹੂਰੀ ਸੁਣੀ ਸੀ ਯਿਸੂ ਦੀ। ਲੇਕਿਨ ਜਦੋਂ ਵੇਖਿਆ ਕਿ ਉਹਨੂੰ ਸਿਪਾਹੀ ਫੜ ਕੇ ਲਿਆਉਣ ਡਏ ਨੇ, ਤਾਂ ਇੱਕ ਮੁਜਰਮ ਦੀ ਸ਼ਕਲ ਚ ਆਉਂਦਿਆ। ਹੈਰੋਦੀਸ ਨੇ ਤਨਜ਼ੀਆ ਆਪਣਾ ਚੋਗਾ ਲਾਇਆ
ਤੇ ਯਿਸੂ ਮਸੀਹ ਨੂੰ ਪਾ ਦਿੱਤਾ। ਤੇ ਜਦੋਂ ਯਿਸੂ ਮਸੀਹ ਨੂੰ ਪਾ ਦਿੱਤਾ ਤੇ ਮਜ਼ਾਕ ਤੇ ਠੱਠੇ ਉਡਾਣ ਡਏ ਨੇ, ਮਜ਼ਾਕਾਂ ਕਰਨ ਡਏ ਨੇ, ਤੇ ਕਹਿੰਦੇ ਨੇ ਲੈ ਜਾਓ ਇਹਨੂੰ ਪਿਲਾਤੂਸ ਕੋ। ਤੇ ਪਿਲਾਤੂਸ ਕੋ ਆ ਗਏ ਤੇ ਪਿਲਾਤੂਸ ਦੀ ਬੀਵੀ ਆਂਦੀ ਏ ਪਿਲਾਤੂਸ ਨੂੰ, ਮੈਂ ਰਾਤ ਨੂੰ ਬੜਾ ਖਾਬ ਭੈੜਾ ਵੇਖਿਆ ਹੀ, ਇਹ ਬੰਦੇ ਨੇ ਕੋਈ ਨਹੀਂ ਕੀਤਾ, ਇਹਨੂੰ ਫਾਂਸੀ ਨਾ ਦੇਵੀਂ। ਲੇਕਿਨ ਪਿਲਾਤੂਸ ਵੀ ਮਜਬੂਰ ਹੋ ਗਿਆ ਲੋਕਾਂ ਦੇ ਹੱਥੋਂ। ਉਦੋਂ ਆਪਣੀ ਕੁਰਸੀ ਦਾ ਖਤਰਾ, ਤੇ ਉਹਨੇ ਯਿਸੂ ਮਸੀਹ ਦੀ ਮੌਤ ਦਾ ਪਰਵਾਨਾ ਲਿਖ ਕੇ ਤੇ ਦੇਤਾ ਤੇ ਕਿਹਾ ਜਾਓ ਇਹਨੂੰ ਸਲੀਬ ਦੇ ਦਿਓ। ਅਸੀਂ ਅਗਲੀ ਵੀਡੀਓ 'ਚ ਵੇਖਾਂਗੇ ਕਿ ਸਲੀਬ ਤੋਂ ਲੈ ਕੇ ਪਿਲਾਤੂਸ ਦੇ ਘਰੋਂ ਲੈ ਕੇ ਸਦਰ ਅਦਾਲਤ ਤੋਂ ਲੈ ਕੇ ਤੇ ਸਲੀਬ ਤੱਕ ਵੀ ਕੋਈ ਵਾਕਿਆ ਹੁੰਦੇ ਨੇ। ਅਸੀਂ ਉਹਦੇ ਤੇ ਬਾਅਦ 'ਚ ਗੱਲ ਕਰਾਂਗੇ, ਤੇ ਹੁਣ ਸਾਡੇ ਕੋਲ ਟਾਈਮ ਨਹੀਂ ਕਿ ਅਸੀਂ ਅਗਲੀ ਗੱਲ ਕਰੀਏ। ਤੇ ਮੈਂ ਇਹ ਗੱਲ ਜਾਰੀ ਰੱਖਾਂਗਾ ਤੇ ਮੈਂ ਉਮੀਦ ਕਰਨਾ ਕਿ ਤੁਸੀਂ ਠੀਕ ਸਮਝੇ ਹੋਵੋਗੇ ਤੇ ਅਸੀਂ ਇਹਦੇ ਤੇ ਗੱਲ ਕਰਾਂਗੇ। ਸੋ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਆ ਜੇ। ਤੇ ਯਿਸੂ ਮਸੀਹ ਨੂੰ 40 ਕੋੜੇ ਵੀ ਪਏ ਤੇ ਮਾਰਿਆ ਕੁੱਟਿਆ ਵੀ ਤੇ ਤਸ਼ੱਦਦ ਵੀ ਬੜਾ ਕੀਤਾ, ਹੁਣ ਸਲੀਬ ਚੁੱਕ ਕੇ ਜਾਣ ਲੱਗਾ। ਤੇ ਇਹ ਵਾਕਿਆ ਅਸੀਂ ਅਗਲੀ ਵੀਡੀਓ 'ਚ ਵੇਖਾਂਗੇ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ। Thank you.